ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਲੋਕ ਸਭਾ ਤੋਂ। ਇੱਕ ਦੇਸ਼ ਇੱਕ ਚੋਣ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਤਾਂ ਕਰ ਦਿੱਤਾ ਗਿਆ, ਪਰ ਕਹਿੰਦੇ ਮੋਹਰ ਲੱਗਣੀ ਏਡੀ ਆਸਾਨ ਨਹੀਂ ਜਿੰਨੀ ਮੋਦੀ ਸਮਰਥਕ ਸਮਝ ਰਹੇ ਨੇ। ਬਿਲਕੁਲ ਪ੍ਰਵੀਨ ਜੀ, ਇੱਕ ਦੇਸ਼ ਇੱਕ ਚੋਣ ਦੇ ਬਿੱਲ ਨੂੰ ਲੈ ਕੇ ਆਪਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਕਰਦੇ ਆ ਰਹੇ ਹਾਂ। ਹੂੰ। ਜਦੋਂ ਇਹ ਲਿਸਟਿੰਗ 'ਚ ਵੀ ਨਹੀਂ ਹੋਇਆ ਸੀ ਅਜੇ ਕਿ ਇਸ ਸੈਸ਼ਨ 'ਚ ਆਉਣਾ, ਆਪਾਂ ਤੋਂ ਪਹਿਲਾਂ ਵੀ ਗੱਲ ਕਰ ਲਈ ਸੀ ਕਿ ਇਸ ਵਾਰ ਲੈ ਕੇ ਹੀ ਆਉਣਗੇ, ਇਹਨਾਂ ਦੀ ਤਿਆਰੀ ਆ। ਹੂੰ। ਔਰ ਉਸੇ ਪ੍ਰਕਿਰਿਆ ਤਹਿਤ ਇਹਨਾਂ ਨੇ ਕੈਬਨਿਟ ਦੇ ਵਿੱਚ ਉਸ ਮਤੇ ਨੂੰ ਲਿਆਂਦਾ ਤੇ ਮਤੇ ਨੂੰ ਬਿੱਲ ਦਾ ਰੂਪ ਦਿੱਤਾ ਤੇ ਫਿਰ ਹੁਣ ਪੇਸ਼ ਕਰ ਦਿੱਤਾ, ਜਦੋਂ ਕਿ ਇਸ ਰਿਪੋਰਟ ਨੂੰ ਆਪਣੀ ਕੈਬਨਿਟ 'ਚ ਸਤੰਬਰ 'ਚ ਹੀ ਪ੍ਰਵਾਨ ਕਰ ਚੁੱਕਿਆ ਨੇ। ਜੀ। ਰਾਮਨਾਥ ਕੋਵਿੰਦ ਹੋਰਾਂ ਦੀ ਅਗਵਾਈ ਦੇ ਵਿੱਚ ਬਣੀ ਕਮੇਟੀ ਵੱਲੋਂ ਇੱਕ ਦੇਸ਼ ਇੱਕ ਚੋਣ ਦੇ ਜਿਹੜੇ ਖਰੜੇ ਨੂੰ ਤਿਆਰ ਕਰਕੇ ਉਸ ਨੂੰ ਮਤੇ ਦੇ ਰੂਪ 'ਚ ਇਹਨਾਂ ਨੂੰ ਸੌਂਪਿਆ ਗਿਆ, ਜਿਸ ਤੇ ਕੈਬਨਿਟ ਨੇ ਮੋਹਰ ਲਾ ਕੇ ਬਿੱਲ ਲਿਆਂਦਾ ਤੇ ਬਿੱਲ ਨੂੰ ਕੱਲ ਇਸ 17 ਦਸੰਬਰ ਨੂੰ 17ਵੇਂ ਦਿਨ ਸਰਬਸੰਮਤੀ ਇਜਲਾਸ ਦੇ ਸੈਸ਼ਨ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ। ਠੀਕ ਹੈ ਜੀ। ਭਾਰਤ ਦੇ ਕਾਨੂੰਨ ਮੰਤਰੀ ਨੇ ਇਹਨੂੰ ਪੇਸ਼ ਕੀਤਾ ਤੇ ਪੇਸ਼ ਕਰਨ ਦੇ ਮਾਮਲੇ ਤੇ ਵੀ 2 ਵਾਰ VOTING ਹੋਈ। ਜਦੋਂ ਇਸ ਨੂੰ ਪੇਸ਼ ਕੀਤਾ ਜਾਣਾ ਸੀ ਤਾਂ ਉਹਦੇ ਲਈ ਸਹਿਮਤੀ ਦੇ ਲਈ ਕਿ ਜੀ ਹਾਂ ਕੀ ਵੱਧ ਬੰਦੇ ਸਹਿਮਤ ਹੈਗੇ ਇਸ ਬਿੱਲ ਨੂੰ ਪੇਸ਼ ਕਰਨ ਦੇ ਲਈ, ਉਹਦੇ ਲਈ VOTING, ਕਿਉਂਕਿ ਇਹ ਪੂਰੀ ਪ੍ਰਕਿਰਿਆ ਨੂੰ ਬਦਲਣ ਵਾਲਾ ਬਿੱਲ ਹੈ। ਜੀ ਜੀ। ਤਾਂ ਪੂਰੀ ਸਾਡੀ ਚੋਣ ਪ੍ਰਕਿਰਿਆ ਇਕੱਲੇ ਇੱਕ ਸੂਬੇ ਦੀ ਜਾਂ ਇਕੱਲੇ ਲੋਕ ਸਭਾ ਦੀ ਨਹੀਂ, ਪੂਰੇ ਮੁਲਕ ਦੀ ਸਾਰੀਆਂ ਸਥਾਨਕ ਚੋਣਾਂ ਤੋਂ ਲੈ ਕੇ ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਵਿਧਾਨ ਸਭਾ ਸਾਰਾ ਕੁਝ ਬਦਲ ਜਾਣਾ। ਸੋ ਉਸ ਨੂੰ ਲੈ ਕੇ ਜੋ ਪ੍ਰਕਿਰਿਆ ਹੈ ਉਹਦੇ ਤਹਿਤ ਇਸ ਬਿੱਲ ਨੂੰ ਪੇਸ਼ ਕਰਨ ਤੋਂ ਪਹਿਲਾਂ ਕਿ ਕਿਹੜੇ ਵੱਧ ਨੇ ਸਹਿਮਤ ਨੇ ਜਾਂ ਨਹੀਂ ਨੇ, ਉਹਦੇ ਤੇ ਜਦੋਂ VOTING ਦੀ ਪ੍ਰਕਿਰਿਆ ਆਈ ਤਾਂ ਪਹਿਲੀ ਵਾਰ ਭਾਰਤ ਦੀ ਸੰਸਦ ਦੇ ਵਿੱਚ ਇਲੈਕਟ੍ਰੋਨਿਕ VOTING ਰਾਹੀਂ ਵੋਟ ਪਈ ਇਸ ਪ੍ਰਕਿਰਿਆ ਲਈ। ਜੀ। ਸੋ ਨਵੀਂ ਸੰਸਦ ਆ, ਉਹਦੇ ਵਿੱਚ ਜਦੋਂ ਵੋਟ ਪੈਣ ਦੀ ਪ੍ਰਕਿਰਿਆ ਹੋਈ ਤਾਂ ਉਸ ਸਮੇਂ 369 ਮੈਂਬਰ ਸਾਡੇ ਮੌਜੂਦ ਸੀਗੇ, ਜਦੋਂ ਕਿ ਹੈ ਤਾਂ 467 ਦੇ ਕਰੀਬ ਸੀਗੇ, ਪਰ 369 ਸੀ ਜਿਨ੍ਹਾਂ ਨੇ ਇਸ VOTING 'ਚ ਹਿੱਸਾ ਲਿਆ। ਠੀਕ ਹੈ ਜੀ। ਤਾਂ 369 ਨੇ ਜਦੋਂ ਹਿੱਸਾ ਲਿਆ ਤਾਂ ਉਹਦੇ ਵਿੱਚੋਂ 220 ਨੇ ਹੱਕ 'ਚ ਵੋਟ ਪਾਈ ਤੇ 149 ਨੇ ਵਿਰੋਧ ਵੋਟ ਪਾਈ। ਜੀ। ਪਰ ਜਿਹੜੇ ਬਾਕੀ ਮੈਂਬਰ ਸੀ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹ ਮਨਜ਼ੂਰ ਨਹੀਂ ਹੈ, ਇਲੈਕਟ੍ਰੋਨਿਕ ਤਰੀਕੇ ਨਾਲ ਪਰਚੀ ਨਾਲ VOTING ਹੋਣੀ ਚਾਹੀਦੀ ਹੈ। ਠੀਕ ਹੈ। ਸੋ ਇੱਕ ਤਰ੍ਹਾਂ ਨਾਲ ਇਸ ਪ੍ਰਕਿਰਿਆ ਨੂੰ, ਬਿੱਲ ਪੇਸ਼ ਕਰਨ ਵਾਲੀ ਪ੍ਰਕਿਰਿਆ ਨੂੰ 2 ਵਾਰ ਨਿਭਾਉਣਾ ਪਿਆ। ਫਿਰ ਬਾਕੀਆਂ ਨੂੰ ਪਰਚੀ ਰਾਹੀਂ ਜਦੋਂ ਵੋਟ ਪਵਾਈ ਤਾਂ ਪਰਚੀ ਵਾਲੇ ਮਾਮਲੇ ਫਿਰ ਕੁੱਲ 467 ਮੈਂਬਰ ਹੋ ਗਏ। 467 ਮੈਂਬਰਾਂ ਦੇ ਵਿੱਚੋਂ 269 ਮੈਂਬਰਾਂ ਨੇ ਹੱਕ 'ਚ ਵੋਟ ਪਾਈ ਜੀ ਔਰ 198 ਮੈਂਬਰਾਂ ਨੇ ਵਿਰੋਧ 'ਚ ਵੋਟ ਪਾਈ। ਠੀਕ ਹੈ। ਉਸ ਤੋਂ ਬਾਅਦ ਬਿੱਲ ਫਿਰ ਪੇਸ਼ ਹੋ ਗਿਆ। ਸੋ ਜਦੋਂ ਬਿੱਲ ਪੇਸ਼ ਹੋਇਆ ਤਾਂ ਬਿਲਕੁਲ ਇਹ ਮੁੱਦਾ ਆਇਆ ਜੀ ਕਿ ਇਹਨੂੰ ਕਮੇਟੀ ਨੂੰ, ਸਥਾਨਕ ਕਮੇਟੀ ਨੂੰ ਸੌਂਪਿਆ ਜਾਵੇ, ਹੈ ਨਾ। ਉਸ ਕਮੇਟੀ ਦੀ ਇੱਕ ਪ੍ਰਕਿਰਿਆ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਕਿੰਨੇ ਨੁਮਾਇੰਦੇ ਨੇ, ਉਹਦੇ ਹਵਾਲੇ ਨਾਲ ਉਹ ਕਮੇਟੀ ਦੀ ਰੂਪਰੇਖਾ। ਸੋ ਇਹ ਅਮਿਤ ਸ਼ਾਹ ਨੇ ਜਦੋਂ ਕਿਹਾ, ਬਿਲਕੁਲ ਜੀ, ਇਹ ਕੈਬਨਿਟ ਜਦੋਂ ਆਇਆ ਸੀ ਤਦ ਵੀ ਅਸੀਂ ਵਿਚਾਰਿਆ ਸੀਗਾ, ਨਰਿੰਦਰ ਮੋਦੀ ਜੀ ਦੀ ਇੱਛਾ ਕਿ ਇਸ ਨੂੰ ਉਸ ਕਮੇਟੀ ਕੋਲ ਭੇਜਿਆ ਜਾਵੇ, ਇਸ ਲਈ ਕਮੇਟੀ ਕੋਲ ਜਾਏਗਾ। ਤੇ ਓਮ ਬਿਰਲਾ ਹੋਰਾਂ ਨੇ ਵੀ ਕਿਹਾ ਕਿ ਕੋਈ ਚਿੰਤਾ ਨਾ ਕਰੋ, ਜਿੰਨੀ ਦੇਰ ਚਾਹੋਗੇ, ਜਿੰਨੇ ਦਿਨ ਚਾਹੋਗੇ, ਇਹਦੇ ਪਰ ਆਪਾਂ ਚਰਚਾ ਕਰਾਂਗੇ। ਦੂਸਰੇ ਪਾਸੇ ਚਾਹੇ ਉਹ ਵਿਰੋਧੀ ਦਲ ਕਹੀਏ, ਚਾਹੇ ਉਹ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਹਵਾਲੇ ਨਾਲ ਕਹੀਏ, ਜਿਹੜੇ ਖਦਸ਼ੇ ਆਪਾਂ ਪਿਛਲੇ ਦਿਨਾਂ ਤੋਂ ਚਰਚਾ 'ਚ ਪ੍ਰਗਟਾਉਂਦੇ ਆਏ ਹਾਂ, ਲਗਭਗ ਉਹ ਖਦਸ਼ੇ ਸਾਰਿਆਂ ਨੇ ਉੱਥੇ ਭਾਰਤ ਦੀ ਸੰਸਦ 'ਚ ਖੜ ਕੇ ਪ੍ਰਗਟਾਏ ਕਿ ਇਹ ਇੱਕ ਦੇਸ਼ ਇੱਕ ਚੋਣ ਇੱਕ ਪਾਰਟੀ ਵੱਲ ਨੂੰ ਲੈ ਜਾਏਗਾ, ਇੱਕ ਵਿਅਕਤੀ ਵੱਲ ਨੂੰ ਲੈ ਜਾਏਗਾ, ਹੈ ਨਾ। ਇਹ ਸੂਬਿਆਂ ਦੇ ਹੱਕ ਮਾਰ ਲੇਗਾ, ਸੂਬਿਆਂ ਦੇ ਮੁੱਦੇ ਖਾ ਲੇਗਾ, ਉਹ ਸਾਰੇ ਪਹਿਲੂ ਉੱਥੇ ਆਏ ਜੀ। ਤੇ ਪੰਜਾਬ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ ਨੇ ਇਸ ਦਾ ਵਿਰੋਧ ਕੀਤਾ, ਚਾਹੇ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸੀ, ਚਾਹੇ ਉਹ ਕਾਂਗਰਸ ਦੇ ਨੁਮਾਇੰਦੇ ਸੀ, ਚਾਹੇ ਉਹ ਅਕਾਲੀ ਦਲ ਦੀ ਇੱਕੋ ਇੱਕ ਬੀਬਾ ਸੀ। ਸੋ ਇਹਨਾਂ ਸਾਰਿਆਂ ਨੇ ਉੱਥੇ ਵਿਰੋਧ ਪ੍ਰਗਟਾਇਆ ਆਪਣਾ। ਜੀ। ਸੋ ਇਹ ਸਾਰੀ ਪ੍ਰਕਿਰਿਆ ਦੇ ਬਾਵਜੂਦ ਵੀ ਪਹਿਲੀ ਨਜ਼ਰ ਇਹ ਲੱਗਦਾ ਕਿ ਅਗਲਿਆਂ ਕੋਲ ਬਹੁਮਤ ਹੈਗਾ ਤੇ ਤੁਹਾਡਾ ਰੌਲਾ ਰੱਪਾ ਕੀ ਕੰਮ ਆਏਗਾ। ਬਿਲਕੁਲ ਜੀ, ਇਹ ਸਵਾਲ ਵੱਡਾ ਹੈ। ਇਹਦੇ ਨਾਲ ਇਹ ਵੀ ਸਵਾਲ ਹੈਗਾ ਕਿ ਜਿਹੜੀ ਇੱਛਾ ਭਾਜਪਾ ਦੀ ਜਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਹੈਗੀ ਹੈ ਕਿ ਅਸੀਂ ਅਗਲੀ ਵਾਰ 2029 ਤੱਕ ਇਹ ਕਰਾ ਲਈਏ, ਕਹਿੰਦੇ ਉਹ ਵੀ ਸੰਭਵ ਨਹੀਂ ਹੈ। ਸ਼ਾਇਦ ਇਹ 2034 'ਚ ਹੀ ਸੰਭਵ ਹੋ ਪਾਵੇ ਜੇ ਇਹ ਮਨਜ਼ੂਰ ਵੀ ਹੋ ਗਿਆ। ਠੀਕ ਹੈ। ਇੱਕ ਪਹਿਲੂ ਤਾਂ ਇਹ ਸਵਾਲ 29 ਔਰ 34 ਦਾ ਨਹੀਂ ਹੈ, ਸਵਾਲ ਨਿਯਮ ਦਾ ਹੈ। ਜੇ ਅੱਜ ਨਹੀਂ ਤਾਂ ਕੱਲ ਨੂੰ ਵੀ ਲਾਗੂ ਹੋਇਆ ਤੇ ਜੇ ਆਵਾਮ ਦੇ ਲਈ ਇਹ ਖਤਰਨਾਕ ਹੈ, ਸੂਬਿਆਂ ਲਈ ਖਤਰਨਾਕ ਹੈ, ਫਿਰ ਇਹ ਜਦ ਵੀ ਲਾਗੂ ਹੋਵੇ ਤਾਂ ਸਹੀ ਨਹੀਂ। ਬਿਲਕੁਲ, ਜਦੋਂ ਮਰਜ਼ੀ। ਇਸ ਲਈ ਇਹਦੇ ਉੱਤੇ ਇੱਕ ਤਾਂ ਉਹ ਮੰਥਨ ਵਾਲੀ ਪ੍ਰਕਿਰਿਆ। ਦੂਸਰੇ ਪਾਸੇ ਜਿਹੜਾ ਨਜ਼ਰੀਆ ਇਹ ਮੰਨਿਆ ਜਾ ਰਿਹਾ ਕਿ NDA ਕੋਲ ਬਹੁਮਤ ਹੈਗਾ, ਭਾਜਪਾ ਕੋਲ ਉਹਦੀਆਂ ਸਾਥੀਆਂ ਰਾਹੀਂ ਬਹੁਮਤ ਹੈਗਾ, ਉਹ ਪਾਸ ਕਰਾ ਲੈਣ। ਮੈਂ ਉਸ ਪ੍ਰਕਿਰਿਆ ਨੂੰ ਸਮਝਣ ਦੇ ਲਈ ਜਦੋਂ ਇਸ ਦੇ ਉੱਤੇ ਆਪਣੀ ਭੁੱਖ ਪੜਤਾਲ ਕਰ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀਗਾ ਕਿ ਇਹ ਉਵੇਂ ਬਹੁਮਤ ਨਾਲ ਨਹੀਂ ਪਾਸ ਹੋਣਾ ਕਿ ਵੱਧ ਬੰਦੇ ਕਿੱਧਰ ਨੇ।
ਇਹਦੇ ਲਈ 2/3 ਬਹੁਮਤ ਜ਼ਰੂਰੀ ਹੈ। ਤੇ ਅੱਜ ਦੀ ਤਰੀਕ 'ਚ ਜੇ ਮੈਂ ਲੋਕ ਸਭਾ 'ਚ ਦੇਖਦਾ 543 ਸਾਡੇ ਮੈਂਬਰ ਪਾਰਲੀਮੈਂਟ ਨੇ। ਹਾਂਜੀ, 543 ਚੋਂ ਐਨਡੀਏ ਕੋਲ 292 ਨੇ ਤੇ ਲਗਭਗ ਮਤਲਬ 300 ਦੇ ਨੇੜੇ ਸਿੱਧੇ ਰੂਪ 'ਚ ਹੈਗੇ ਨੇ। ਸੋ 292 ਉਹਨਾਂ ਕੋਲ ਨੇ, ਪਰ ਜੇ ਉਹਨਾਂ ਨੇ 2/3 ਨਾਲ ਪਾਸ ਕਰਾਉਣਾ ਹੈ, ਸਰਬਸੰਮਤੀ ਨਾਲ ਇਹ ਆਪਣੇ ਹੱਕ 'ਚ ਕਰਾਉਣਾ ਹੈ ਨਾ, ਤਾਂ ਉਹਨਾਂ ਨੂੰ 362 ਦਾ ਸਾਥ ਚਾਹੀਦਾ। 292 ਐਨਡੀਏ ਕੋਲ ਹੈਗੇ ਨੇ, ਬੀਜੇਪੀ ਔਰ ਉਹਨਾਂ ਦੇ ਬਾਕੀ ਦਲਾਂ ਦੇ ਮਿਲਾ ਕੇ, ਪਰ ਚਾਹੀਦੇ ਨੇ 362। ਫਿਰ ਮੈਂ ਰਾਜ ਸਭਾ 'ਚ ਦੇਖਦਾ, ਰਾਜ ਸਭਾ 'ਚ ਸਾਡੇ ਕੋਲ ਕੁੱਲ ਮਤਲਬ ਕਿ ਜੇ 245 ਮੈਂਬਰ ਨੇ ਤਾਂ ਉਹਨਾਂ ਚੋਂ 112 ਇਹਨਾਂ ਕੋਲ ਨੇ ਜੀ, ਭਾਜਪਾ ਤੇ ਐਨਡੀਏ ਕੋਲ, ਤੇ ਜਿਹੜੇ 6 ਨਾਮਜ਼ਦ ਕੀਤੇ ਨੇ ਉਹ ਵੀ ਇਹਨਾਂ ਦੇ ਪਾਲੇ 'ਚ ਜੇ ਗਿਣੇ ਜਾਂਦੇ ਤਾਂ 118 ਨੇ ਇਹਨਾਂ ਕੋਲ। 245 ਚੋਂ 118 ਨੇ, ਪਰ ਜੇਕਰ ਇੱਥੇ ਵੀ ਉਸੇ ਤਰੀਕੇ ਨਾਲ ਇਹਨਾਂ ਨੇ ਮੋਹਰ ਲਵਾਉਣੀ ਹੈ ਦਿੱਤੇ ਲੋਕ ਸਭਾ ਤੋਂ ਬਾਅਦ ਤਾਂ 164 ਚਾਹੀਦੇ ਨੇ। ਜੀ ਹੈਗੇ 118, ਚਾਹੀਦੇ 164 ਨੇ, ਉਧਰ ਹੈਗੇ 292, ਚਾਹੀਦੇ 362 ਨੇ। ਠੀਕ ਹੈ। ਸੋ ਇਸ ਪ੍ਰਕਿਰਿਆ ਦੇ ਉੱਤੇ ਹੈ ਕਿ ਫਿਰ ਇਹਨਾਂ ਲਈ ਆਸਾਨ ਨਹੀਂ ਹੈ। ਮੈਂ ਆਸਾਨ ਸ਼ਬਦ ਵਰਤ ਰਿਹਾ, ਅਸੰਭਵ ਨਹੀਂ ਵਰਤ ਰਿਹਾ, ਕਿਉਂਕਿ ਇਹਨਾਂ ਨੂੰ ਅਸੰਭਵ ਨੂੰ ਸੰਭਵ ਕਰਨਾ ਆਉਂਦਾ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤਰੀਕਾ ਇੰਦਰਾ ਰਾਜੀਵ ਹੋਣੀ ਅਪਣਾਉਂਦੇ ਸੀਗੇ ਕਿ ਜਿਹੜੇ ਸੂਬੇ 'ਚ ਸਾਡੀ ਸਰਕਾਰ ਨਹੀਂ ਬਣੀ ਉੱਥੇ ਡੇਗ ਦਿਆਂਗੇ, ਉਸ ਸੂਬੇ 'ਚ ਕਿਸੇ ਨੂੰ ਸਮਰਥਨ ਦੇ ਦਿਓ, ਉਹਦੀ ਸਰਕਾਰ ਬਣਾ ਦਿਓ, ਬਾਅਦ ਚੋਂ ਵਿਸਾਖੀਆਂ ਆਪਣੀਆਂ ਖਿੱਚ ਲਓ, ਸਰਕਾਰ ਡੇਗ ਲਓ, ਦੁਬਾਰਾ ਚੋਣਾਂ ਜਾਓ ਤੇ ਆਪ ਬਣ ਕੇ ਆ ਜਾਓ। ਇਹਨਾਂ ਨੇ ਉਹ ਤੋਂ ਇੱਕ ਕਦਮ ਅੱਗੇ ਪੁੱਟਿਆ। ਅੱਛਾ, ਇਹ ਕਹਿੰਦੇ ਵੀ ਰਾਜਪਾਲ ਸਾਡਾ, ਅੱਧੀ ਰਾਤ ਨੂੰ ਉਠਾ ਲਓ, ਦੂਏ ਦਿਨ ਫੋਕ 'ਚ ਐਮਐਲਏ ਤੋੜੋ, ਆਪਣੇ ਵਾਲੇ ਪਾਸੇ ਬਿਠਾਓ। ਚਾਹੇ ਆਪਣੇ ਤਾਂ ਨਾ ਪਿੰਡ 'ਚ ਇਹ ਵੀ ਹੁੰਦਾ ਕਿ ਜੇ ਕੋਈ ਬੰਦਾ ਸਰਪੰਚ ਲੜਿਆ ਹੋਵੇ, ਬਣਿਆ ਜਾਂ ਨਹੀਂ ਬਣਿਆ ਉਹ ਵੀ ਛੱਡੋ, ਜੇ ਸਰਪੰਚ ਲੜਿਆ ਹੋਵੇ ਤਾਂ ਵੀ ਜੇ ਅਗਲੀ ਵਾਰ ਉਹ ਪੰਚ 'ਚ ਖੜਾ ਹੋ ਜਾਵੇ, ਉਹਨੂੰ ਲੋਕ ਮਜ਼ਾਕ ਕਰਨ ਜਾਂਦੇ ਕਿ ਪਤੰਦਰਾ ਸਰਪੰਚੀ ਬਣਨ ਨੂੰ ਕਹਿੰਦਾ ਹੁਣ ਪੰਚ ਲੜੇਗਾ। ਤੇ ਇਹਨਾਂ ਨੇ ਉਹ ਸਿਧਾਂਤ ਵੀ ਲਾਂਭੇ ਰੱਖਤੇ। ਇਹ ਇੱਕ ਵਾਰ ਬੰਦਾ ਇਹਨਾਂ ਦਾ ਮੁੱਖ ਮੰਤਰੀ ਹੁੰਦਾ, ਅਗਲੀ ਵਾਰ ਉਪ ਮੁੱਖ ਮੰਤਰੀ ਬਣ ਜਾਂਦਾ ਹੈ, ਅਗਲੀ ਵਾਰ ਮੁੱਖ ਮੰਤਰੀ ਹੁੰਦਾ ਫਿਰ ਉਪ ਮੁੱਖ ਮੰਤਰੀ ਬਣ ਜਾਂਦਾ। ਕੁਛ ਵੀ ਆ ਮਹਾਰਾਸ਼ਟਰ ਦਾ ਦ੍ਰਿਸ਼ ਤੁਹਾਡੇ ਸਾਹਮਣੇ ਹੈ। ਹਾਂਜੀ। ਸੋ ਇਸ ਲਈ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਕੰਟਰੋਲ ਕਰਨਾ, ਸੱਤਾ 'ਚ ਆਪਣੇ ਆਪ ਨੂੰ ਰੱਖਣਾ। ਸੋ ਜੇ ਉਹ ਪ੍ਰਕਿਰਿਆ ਸੂਬਿਆਂ 'ਚ ਅਪਣਾ ਸਕਦੇ ਨੇ ਸਰਕਾਰਾਂ ਡੇਗਣ ਲਈ, ਬਣਾਉਣ ਲਈ, ਜੋੜਨ ਤੋੜਨ ਲਈ, ਤਾਂ ਕੀ ਇੱਥੇ ਵੀ ਇਹਨਾਂ ਲਈ ਮੁਸ਼ਕਲ ਹੈ? 292 ਦੇ ਅੰਕੜੇ ਨੂੰ 362 'ਚ ਬਦਲਣਾ, 118 ਨੂੰ 164 'ਚ ਬਦਲਣਾ, ਉਹਦੇ ਲਈ ਤਰੀਕਾ ਕੀ ਹੈ? ਜਿਹੜਾ ਤਾਂ ਸਹੀ ਤਰੀਕਾ ਹੈ, ਜੋ ਲੱਗ ਰਿਹਾ ਕਿ ਇਸ ਵਾਰ ਇਹ ਉਸ ਨੀਤੀ ਤੇ ਜਾਣਾ ਚਾਹੁੰਦੇ ਨੇ, ਇਹ ਇਸ ਬਿੱਲ ਨੂੰ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੇ ਨੇ। ਜਿਸ ਤਰ੍ਹਾਂ ਦਾ ਕੱਲ ਓਮ ਬਿਰਲਾ ਹੋਰਾਂ ਦਾ, ਅਮਿਤ ਸ਼ਾਹ ਹੋਰਾਂ ਦਾ ਜਾਂ ਬਾਕੀ ਲੀਡਰਸ਼ਿਪ ਦਾ ਜੋ ਢੰਗ ਤਰੀਕਾ ਸੀ, ਉਹ ਤੋਂ ਲੱਗਦਾ ਹੈ ਕਿ ਚਾਹੁੰਦੇ ਨੇ ਕਿ ਪਰ ਸਹਿਮਤੀ ਬਣਾ ਲਈ ਜਾਵੇ, ਸਹਿਮਤੀ ਨਾਲ ਹੀ ਪਾਸ ਹੋ ਜਾਵੇ, ਇਸ ਲਈ ਥੋੜਾ ਜਿਹਾ ਲੰਬਾ ਵੀ ਖਿੱਚ ਜਾਵੇ। ਪਰ ਜਿਹੜਾ ਦੂਜਾ ਤਰੀਕਾ, ਕੀ ਇਹ ਈਡੀ ਵਾਲਾ ਫਾਰਮੂਲਾ ਵਰਤਣਗੇ, ਏਜੰਸੀਆਂ ਵਾਲਾ, ਕੀ ਇਹ ਸੀਬੀਆਈ ਵਾਲਾ ਤਰੀਕਾ ਵਰਤਣਗੇ, ਡਰਾਉਣ ਧਮਕਾਉਣ ਵਾਲਾ, ਜਾਂ ਫਿਰ ਜਿਹੜਾ ਖਰੀਦੋ ਫਰੋਖਤ ਵਾਲਾ ਤਰੀਕਾ ਹੈ ਉਹ ਵਰਤਿਆ ਜਾਊਗਾ? ਸੋ ਹਰ ਤਰੀਕਾ ਹੈਗਾ, ਪਰ ਉਹ ਕਿਹੜਾ ਵਰਤਿਆ ਜਾਂਦਾ ਤੇ ਤਾਂ ਵੀ ਇਹਨਾਂ ਲਈ ਆਸਾਨ ਨਹੀਂ ਲੱਗਦੀ ਸਥਿਤੀ, ਕਿਉਂਕਿ ਇਹ ਵਿਰੋਧੀ ਧਿਰ ਵੀ ਹੁਣ ਜਵਾਬਦੇਹ ਹੈ, ਉਹਨਾਂ ਦੇ ਉੱਤੇ ਵੀ ਲੋਕਾਂ ਦੀ ਨਜ਼ਰ ਹੈ। ਔਰ ਖਾਸ ਕਰਕੇ ਪ੍ਰਵੀਨ ਜੀ, ਇਹ ਇੱਕ ਦੇਸ਼ ਇੱਕ ਚੋਣ ਵਾਲਾ ਬਿੱਲ ਜੀ, ਇਹ ਇਕੱਲੇ ਲੋਕ ਸਭਾ ਦੇ ਮੈਂਬਰਾਂ ਦਾ, ਰਾਜ ਸਭਾ ਦੇ ਮੈਂਬਰਾਂ ਦਾ ਮੁੱਦਾ ਨਹੀਂ ਹੈ, ਇਹ ਭਾਰਤ ਦੇ ਸਮੁੱਚੇ ਸੂਬਿਆਂ ਦੀ ਵਿਧਾਨ ਸਭਾ ਦਾ ਮਸਲਾ ਵੀ ਹੈ, ਔਰ ਉਹ ਤੋਂ ਗਾਂ ਆ ਕੇ ਸਥਾਨਕ ਚੋਣਾਂ ਤੋਂ ਲੈ ਕੇ ਪੰਚਾਇਤੀ ਚੋਣਾਂ ਤੱਕ ਦਾ ਮਸਲਾ ਵੀ ਹੈ। ਸੋ ਇਹਦਾ ਮਤਲਬ ਇਹ ਸਿੱਧਾ ਹਰ ਜਨ ਨਾਲ, ਹਰ ਮੈਂਬਰ ਨਾਲ, ਹਰ ਵੋਟਰ ਨਾਲ ਜੁੜਿਆ ਮਸਲਾ। ਸੋ ਮੈਨੂੰ ਲੱਗਦਾ ਕਿ ਇਹਦੀ ਚਰਚਾ ਕੱਲੀ ਸੰਸਦ 'ਚ ਨਹੀਂ, ਇਹਦੀ ਸਾਂਝੀ ਰਾਏ ਕੱਲੀ ਸੰਸਦ 'ਚ ਨਹੀਂ, ਪੂਰੇ ਮੁਲਕ ਦੀ ਰਾਏ ਨਾਲ ਬਣਨਾ ਚਾਹੀਦਾ। ਸੋ ਆਵਾਮ ਦੀ ਰਾਏ ਇਹਦੇ ਵਿੱਚੋਂ ਆਉਂਦੇ ਸਮੇਂ 'ਚ ਕੋਈ ਲਹਿਰ ਉੱਠਦੀ ਹੈ, ਕੋਈ ਇਹਦੇ ਉੱਤੇ ਮੰਗ ਉੱਠਦੀ ਹੈ, ਕੋਈ ਪ੍ਰਦਰਸ਼ਨ ਉੱਠਦੇ ਨੇ, ਜਾਂ ਲੋਕ ਆਪਣੇ ਹੀ 2 ਗੁਣਾ 2 4 'ਚ ਫਸੇ ਨੇ ਤੇ ਇਹ ਸਰਕਾਰਾਂ ਆਪਣਾ ਢੰਗ ਤਰੀਕਾ ਅਪਣਾ ਕੇ ਅੱਗੇ ਲੰਘ ਜਾਣਗੀਆਂ। ਪਰ ਫਿਲਹਾਲ ਇਹ ਬਿੱਲ ਆ ਗਿਆ, ਪਰ ਇਹਦਾ ਇੰਨੀ ਆਸਾਨੀ ਨਾਲ ਪਾਸ ਹੋਣਾ, ਦੇ ਉੱਪਰ ਮੋਹਰ ਲੱਗਣਾ ਅਜੇ ਆਸਾਨ ਨਹੀਂ ਲੱਗਦਾ। ਜੀ ਬਿਲਕੁਲ। ਪਰ ਇੱਥੇ ਲੋਕ ਸਭਾ ਤੇ ਰਾਜ ਸਭਾ ਦੇ ਇਤਿਹਾਸ ਦੇ ਵਿੱਚ ਜੋ ਕੁਝ ਵਾਪਰਿਆ ਉਹ ਕਿਸੇ ਤੋਂ ਲੁਕਿਆ ਵੀ ਨਹੀਂ ਹੈ। ਖੇਤੀ ਕਾਨੂੰਨਾਂ ਦੇ ਨਾਲ ਆਪਾਂ ਗੱਲ ਕਰ ਸਕਦੇ ਹਾਂ, ਜਿੱਥੇ ਕੋਈ ਮੈਜੋਰਟੀ ਕਿਸੇ ਤੋਂ ਪਾਸ ਹੋਣ ਦੀ ਕੋਈ ਜ਼ਰੂਰਤ ਹੀ ਨਹੀਂ ਮਹਿਸੂਸ ਕੀਤੀ ਗਈ। ਪਰ ਖੈਰ ਦੇਖਦੇ ਕੀ ਹੁੰਦਾ।